दर्शकों ब्रेक तो बाद तुहाडा स्वागत है जी। डॉक्टर साहब हुण साडे दर्शकां नूं दसो अज दे दिन दी हिस्टरी, वर्ल्ड हिस्टरी एंड सिख सिख हिस्ट्री। हिस्टरी। ਅੱਜ ਫਿਰ ਮੇਰਾ ਖਿਆਲ ਹੈ ਤੁਹਾਡਾ ਵੀ ਧਿਆਨ ਉਧਰ ਚਲਾ ਗਿਆ ਸਫਾਈ ਵੱਲ। सफाई वाली चले गए जी। 1926 ਚ ਗੁਰਦੁਆਰਾ ਐਕਟ ਥੱਲੇ ਪਹਿਲੀ ਵਾਰ ਐਸਜੀਪੀਸੀ ਦਾ ਨਾਮ ਆਫੀਸ਼ੀਅਲੀ ਐਕਸੈਪਟ ਹੋਇਆ, ਕਿਉਂਕਿ 1920 ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ। ਜਦੋਂ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਤਾਂ ਅੰਗਰੇਜ਼ਾਂ ਨੇ ਉਹਦੇ ਤੇ ਪਾਬੰਦੀ ਲਾ ਦਿੱਤੀ, ਨਾਂ ਤੇ ਪਾਬੰਦੀ ਲਾ ਦਿੱਤੀ ਜੀ। ਬੇਸ਼ੱਕ ਗੁਰਦੁਆਰਾ ਐਕਟ 1925 ਚ ਪਾਸ ਹੋਇਆ, ਪਰ ਉਦੋਂ ਇਹਦਾ ਨਾਂ ਸੈਂਟਰਲ ਬੋਰਡ ਸੀ। ਪਰ ਉਹਦੇ ਚ ਉਹਨਾਂ ਨੇ ਇੱਕ ਲਕੂਨਾ ਰੱਖ ਲਿਆ ਕਿ ਵੀ ਜਦੋਂ ਵੀ ਚਾਹੇ ਉਹਨਾਂ ਦਾ ਜਨਰਲ ਹਾਊਸ ਪਾਸ ਕਰ ਸਕਦੇ। ਸੋ ਅੱਜ ਦੇ ਦਿਨ ਜਿਹੜਾ ਬਿੱਲ ਪੇਸ਼ ਹੋਇਆ ਸ਼ਿਮਲਾ ਅਸੈਂਬਲੀ 'ਚ ਕਿ ਇਹਦਾ ਨਾਂ ਹੁਣ ਸੈਂਟਰਲ ਬੋਰਡ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਏਗਾ ਜੀ। ਸੋ 1956 ਦੇ ਵਿੱਚ ਅਕਾਲੀ ਦਲ ਨੇ ਇੱਕ ਬੜਾ ਮੂਰਖਾਨਾ ਜਾਹਲਾਨਾ ਫੈਸਲਾ ਕੀਤਾ ਕਿ ਜੀ ਅਸੀਂ ਆਪਣੀ ਪਾਰਟੀ ਤੋੜ ਕੇ ਕਾਂਗਰਸ ਦੇ ਵਿੱਚ ਸ਼ਾਮਲ ਕਰ ਰਹੇ ਹਾਂ, ਔਰ ਇਸ ਤਰ੍ਹਾਂ ਇੱਕ ਵਾਰੀ ਤਾਂ ਅਕਾਲੀ ਦਲ ਦਾ ਭੋਗ ਪਾ ਕੇ ਉਹਨਾਂ ਨੇ ਕਾਂਗਰਸ ਜੁਆਇਨ ਕਰ ਲਈ। ਸਾਰੇ ਅਕਾਲੀ ਦਲ ਹੀ ਭੰਗ ਕਰਤਾ। ਲੇਕਿਨ ਉਹ ਅਰੇਂਜਮੈਂਟ ਜਿਹੜਾ ਸੀ ਚੱਲਣਾ ਕਿੱਥੇ ਸੀ? ਬੇਈਮਾਨਾਂ ਦੇ ਨਾਲ ਜਦੋਂ ਤੁਸੀਂ ਡੀਲ ਕਰਦੇ ਹੋ ਤੇ ਫਿਰ ਅਲਟੀਮੇਟਲੀ ਬੇਈਮਾਨੀ ਹੋਣੀ ਸੀ, ਪਰ ਉਹਨੂੰ ਫਿਰ ਰਿਵਾਈਵ ਕੀਤਾ। ਪਰ ਇਹ ਇੱਕ ਬੜਾ ਫੁਲਿਸ਼ ਡਿਸੀਜਨ ਸੀ। 1962 ਦੇ ਵਿੱਚ ਮਾਸਤਾਰਾ ਸਿੰਘ ਦਾ ਜਵਾਲ ਡਾਊਨਫਾਲ ਸ਼ੁਰੂ ਹੋ ਗਿਆ, ਮਰਨ ਵਰਤ ਛੱਡਿਆ ਉਹਨੇ 48 ਦਿਨ ਬਾਅਦ, ਕੌਮ 'ਚ ਤੋਈ ਹੋ ਗਈ। ਤੇ ਫਿਰ ਸਰਕਾਰ ਨੇ ਫਤਿਹ ਸਿੰਘ, ਚੰਨਣ ਸਿੰਘ ਜਿਨ੍ਹਾਂ ਦੇ ਨਾਂ ਨਾਲ ਸੰਤ ਲੱਗਾ ਹੋਇਆ ਸੀ, ਗੰਗਾਨਗਰ 'ਚੋਂ ਲਿਆਂਦੇ ਸੀ ਬੀਕਾਨੇਰ ਤੋਂ ਜੀ, ਔਰ ਉਹਨਾਂ ਨੂੰ ਐਸਟੈਬਲਿਸ਼ ਕੀਤਾ। ਫਤਿਹ ਸਿੰਘ ਅਕਾਲੀ ਦਲ ਦਾ ਪ੍ਰਧਾਨ ਬਣ ਗਿਆ, ਔਰ ਅੱਜ ਦੇ ਦਿਨ 1962 ਚ ਚੰਨਣ ਸਿੰਘ, ਸੰਤ ਚੰਨਣ ਸਿੰਘ ਐਸਜੀਪੀਸੀ ਦਾ ਪ੍ਰਧਾਨ ਬਣਿਆ। 1986 ਚ ਅੱਜ ਦੇ ਦਿਨ ਰਾਜੀਵ ਗਾਂਧੀ ਦੇ ਉੱਤੇ, ਕਿਉਂਕਿ ਉਹ ਗਾਂਧੀ ਜਯੰਤੀ ਦੇ ਉੱਤੇ ਗਿਆ ਸੀ, ਉਹਦੇ ਸਮਾਧੀ ਤੇ ਰੱਖਣ ਜੋ ਵੀ ਰੱਖਦਾ, ਤੇ ਕਰਮਜੀਤ ਸਿੰਘ ਸੁਨਾਮ ਜਿਨ੍ਹਾਂ ਨੇ TV 84 ਤੇ ਵੀ ਇੰਟਰਵਿਊ ਦਿੱਤਾ ਹੈ, ਉਹ ਇੱਕ ਦਰਖਤ ਦੇ ਉੱਤੇ 3-4 ਦਿਨ ਤੋਂ ਲੁਕੇ ਹੋਏ ਸੀ। ਉਹਨਾਂ ਨੇ ਵਾਰ ਕੀਤਾ, ਹਾਲਾਂਕਿ ਉਹਨਾਂ ਦਾ ਨਿਸ਼ਾਨਾ ਵੀ ਠੀਕ ਵੱਲ ਸੀ, ਪਰ ਹਥਿਆਰ ਮਾੜਾ ਸੀ, ਉਹਦੇ ਛਰੇ ਨਿਕਲੇ, ਦੂਜਿਆਂ ਨੂੰ ਲੱਗੇ। ਪਰ ਇੱਕ ਗੱਲ ਜ਼ਾਹਰ ਹੋ ਗਈ ਕਿ ਵੀ ਜੇ ਕੋਈ ਵੀ ਦ੍ਰਿੜਤਾ ਦੇ ਨਾਲ ਦੁਸ਼ਟ ਨੂੰ ਸਜ਼ਾ ਦੇਣ ਤੇ ਆ ਜਾਏ, ਕੱਲਾ ਕਾਰਾ ਬੰਦਾ ਬਿਨਾਂ ਕਿਸੇ ਦੀ ਮਦਦ ਤੋਂ ਸਾਰੇ ਸਿਕਿਉਰਿਟੀ ਰਿੰਗ ਕੱਢ ਕੇ ਉੱਥੇ ਜਾ ਪਹੁੰਚੇ। ਔਰ ਦਿਲਚਸਪ ਗੱਲ ਇਹ ਹੈ ਵੀ ਇਹ ਕਰਮਜੀਤ ਸਿੰਘ ਸੁਨਾਮ ਵੀ ਸੁਨਾਮ ਦਾ ਰਹਿਣ ਵਾਲਾ, ਉਸੇ ਗਲੀ 'ਚ ਉਹਦਾ ਘਰ ਜਿੱਥੇ ਸ਼ਹੀਦ ਊਧਮ ਸਿੰਘ ਦਾ ਘਰ ਸੀ, ਜਿਹਨੇ ਇੱਕ ਜਾ ਕੇ 21 ਸਾਲ ਬਾਅਦ ਮਾਈਕਲ ਓਡਵਾਇਰ ਨੂੰ ਲੰਡਨ ਦੇ ਵਿੱਚ ਮਾਰਿਆ ਸੀ। ਸੋ ਇਹ ਵੀ ਅੱਜ ਦੇ ਦਿਨ ਨਾਲ ਸੰਬੰਧਿਤ ਹੈ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1187 ਦੇ ਵਿੱਚ ਸੁਲਤਾਨ ਸਲਾਹਦੀਨ ਨੇ ਜੈਰੂਸ਼ਲਮ ਦੇ ਉੱਤੇ ਕਬਜ਼ਾ ਕੀਤਾ ਹੈ ਕਰੂਸੇਡਰਸ ਨੂੰ ਕੱਢ ਕੇ। 1535 ਦੇ ਵਿੱਚ ਜੈਕੂਸ ਕਾਰਟੀਅਰ ਜਿਹੜਾ ਉਹਨੇ ਮਾਊਂਟ ਰਾਇਲ ਥਾਂ ਕੈਨੇਡਾ 'ਚ ਲੱਭੀ, ਜਿਹੜੀ ਹੈ ਉਹ ਮੌਂਟਰੀਆਲ ਕਹਾਂਦੀ ਹੈ। 1853 ਚ ਆਸਟਰੀਅਨ ਲਾਅ ਬਣਿਆ ਜਿਹਦੇ 'ਚ ਇਹ ਹੋਇਆ ਵੀ ਯਹੂਦੀ ਜਿਹੜੇ ਨੇ ਉਹ ਜ਼ਮੀਨ ਨਹੀਂ ਖਰੀਦ ਸਕਦੇ। 1870 ਦੇ ਵਿੱਚ ਇਟਲੀ ਨੇ ਪੋਪ ਨੂੰ ਹਰਾ ਕੇ ਜਿਹੜਾ ਰੋਮ ਦੇ ਉੱਤੇ ਕਬਜ਼ਾ ਕਰ ਲਿਆ ਸੀ, ਰੋਮ ਨੂੰ ਰਾਜਧਾਨੀ ਬਣਾਇਆ, ਔਰ ਜਿਹੜੀ ਪਹਿਲੀ ਰਾਜਧਾਨੀ ਸੀ ਫਲੋਰੈਂਸ ਉਹ ਛੱਡ ਕੇ ਫਿਰ ਰੋਮ ਇਟਲੀ ਦੀ ਰਾਜਧਾਨੀ ਬਣੀ। 1924 ਚ ਲੀਗ ਆਫ ਨੇਸ਼ਨਸ ਨੇ ਪ੍ਰੋਟੋਕੋਲ ਜਨੇਵਾ ਦੇ ਅਪਰੂਵ ਕੀਤੇ ਜਿਹੜੇ ਅੱਜ ਵੀ ਲਾਗੂ ਨੇ। 1944 ਚ ਨਾਜ਼ੀਆਂ ਨੇ ਵਾਰਸਾ ਦੇ ਵਿੱਚ ਉਹਨਾਂ ਦੇ ਖਿਲਾਫ ਬਗਾਵਤ ਹੋਈ, ਸੋ ਉਹਨਾਂ ਨੇ 2.5 ਲੱਖ ਬੰਦਾ ਜਿਹੜਾ ਨਾਜ਼ੀਆਂ ਨੇ ਮਾਰ ਦਿੱਤਾ। 1949 ਚ USSR ਨੇ ਪੀਪਲਜ਼ ਰਿਪਬਲਿਕ ਆਫ ਚਾਈਨਾ ਨੂੰ ਰੈਕਗਨਾਈਜ਼ ਕੀਤਾ। 1956 ਚ ਪਹਿਲਾ ਐਟਮਿਕ ਪਾਵਰ ਕਲੌਕ ਨਿਊਯਾਰਕ ਦੇ ਵਿੱਚ ਬਣਿਆ। ਹੁਣ ਚਾਬੀ ਨਹੀਂ ਦੇਣੀ ਪੈਂਦੀ, ਉਹ ਐਟੋਮਿਕ ਪਾਵਰ ਕਲੌਕ ਹੀ ਜਿਹੜੇ ਨੇ ਚੱਲਦੇ ਨੇ ਬਹੁਤੇ। ਔਰ 1964 ਚ ਪਹਿਲੀਆਂ ਸਾਇੰਟੀਫਿਕ ਸਟੱਡੀਜ਼ ਨੇ ਕਨਵਿੰਸਿੰਗਲੀ ਅਪਰੂਵ ਕੀਤਾ ਕਿ ਤੰਬਾਕੂ ਜਿਹੜਾ ਇਹ ਕੈਂਸਰ ਦੀ ਬਿਮਾਰੀ ਕਰਦਾ ਹੈ। ਔਰ 1984 ਦੇ ਵਿੱਚ 3 ਕਾਸਮੋਨੌਟ ਜਿਹੜੇ ਨੇ ਅਮਰੀਕਾ ਦੇ, ਉਹ 237 ਦਿਨ ਆਰਬਿਟ ਦੇ ਵਿੱਚ ਰਹਿਣ ਤੋਂ ਬਾਅਦ ਵਾਪਸ ਮੁੜੇ। ਸੋ ਇਹ ਵਰਲਡ ਹਿਸਟਰੀ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਅੱਜ ਦਾ ਸਵਾਲ ਹੈ, ਕੌਮ ਦੇ ਹੀਰੇ ਫਿਲਮ ਜਿਹੜੀ ਕਿ ਸੈਂਸਰ ਬੋਰਡ ਵੱਲੋਂ ਬੈਨ ਕਰ ਦਿੱਤੀ ਗਈ ਹੈ, ਬਾਦਲਾਂ ਦੀ ਮਾਲਕੀ ਵਾਲੀ ਆਰਬਿਟ ਬੱਸ ਕੰਪਨੀ ਦੀਆਂ ਬੱਸਾਂ ਵਿੱਚ ਵਿਖਾਈ ਜਾ ਰਹੀ ਹੈ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਦੇਖੋ ਹੁਣ ਉਹ ਕਹਿੰਦੇ ਨੇ ਜੀ ਬਹਿਨ ਬੜੀ ਨਾ ਭਈਆ ਸਭ ਸੇ ਬੜਾ ਰੁਪਈਆ ਜੀ। ਹੁਣ ਬਾਦਲ ਜਿਹੜੇ ਨੇ ਜੀ ਸਦਕੇ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ, ਕਾਨੂੰਨ ਦੇ ਰਾਖੇ, ਸਾਡਾ ਹੱਕ ਫਿਲਮ ਜਿਹੜੀ ਹੈ ਉਹ ਪਹਿਲਾਂ ਉਹਨਾਂ ਨੇ ਬੈਨ ਪੰਜਾਬ 'ਚ ਕੀਤੀ ਜਦੋਂ ਸੈਂਸਰ ਬੋਰਡ ਨੇ ਕਲੀਅਰ ਵੀ ਕਰ ਦਿੱਤੀ ਸੀ। ਹੁਣ ਤਾਂ ਇਹ ਬਹਾਨਾ ਲਾਉਂਦੇ ਨੇ ਨਾ ਜੀ ਕਿ ਇਹ ਜਿਹੜੇ ਕੌਮ ਦੇ ਹੀਰੇ ਆ ਸੈਂਸਰ ਬੋਰਡ ਨੇ ਨਹੀਂ ਕਲੀਅਰ ਕੀਤੀ, ਪਰ ਇਹਨਾਂ ਨੇ ਤਾਂ ਸਾਡਾ ਹੱਕ ਤੇ ਵੀ ਪਾਬੰਦੀ ਲਾ ਦਿੱਤੀ ਸੀ। ਪਰ ਹੁਣ ਆਰਬਿਟ ਬੱਸਾਂ ਇਹਨਾਂ ਨੇ ਬੇੜਾ ਗਰਕ ਕੀਤਾ ਹੈ ਪੰਜਾਬ ਰੋਡਵੇਜ਼ ਦਾ, ਦੂਸਰਿਆਂ ਦਾ, ਕਿਉਂਕਿ ਸਾਰੇ ਕੀ ਰੂਟਸ ਦੇ ਉੱਤੇ ਇਹਨਾਂ ਦੇ ਆਰਬਿਟ ਟਰਾਂਸਪੋਰਟ ਕੰਪਨੀ ਇਹਨਾਂ ਦੀ ਹੈ, ਬਾਦਲਾਂ ਦੀ ਹੈ, ਔਰ ਉਹਦੇ 'ਚ ਉਹਨਾਂ ਨੇ ਜਿਹੜਾ
ਪੂਰਾ ਕਬਜ਼ਾ ਕੀਤਾ ਹੋਇਆ ਟਰਾਂਸਪੋਰਟ ਦੇ ਉੱਤੇ। ਔਰ ਹੁਣ ਇਹ ਜਿਹੜਾ ਟ੍ਰਿਬਿਊਨ ਦਾ ਰਿਪੋਰਟਰ ਹੈ ਆਰਚਿਟ ਵੈਟਸ, ਪਤਾ ਨਹੀਂ ਇਹ ਕੀ ਨਾਂ ਹੈ, ਗੋਰਾ ਤਾਂ ਨਹੀਂ ਹੋਣਾ, ਉੱਥੇ ਪੰਜਾਬ ਦੀ ਗਰਮੀ 'ਚ ਤਾਂ ਨਹੀਂ ਰਹਿੰਦਾ ਗੋਰਾ ਕੋਈ ਜੀ, ਇਹ ਕੋਈ ਅਜ਼ਿਊਮ ਨੇਮ ਹੀ ਹੋਣਾ। ਹੁਣ ਉਹਨੇ ਮਲੋਟ ਤੋਂ ਮੁਕਤਸਰ ਜਿਹੜਾ ਉਹ ਟਰੈਵਲ ਕੀਤਾ ਬੱਸ 'ਚ, ਇਹਨਾਂ ਦੀ ਆਰਬਿਟ ਬੱਸ 'ਚ, ਤੇ ਉਹਦੇ 'ਚ ਕੌਮ ਦੇ ਹੀਰੇ ਫਿਲਮ ਚੱਲ ਰਹੀ ਹੈ। ਫਿਰ ਉਹਨੇ ਜਿਹੜੇ ਰੋਜ਼ਾਨਾ ਕਮਿਊਟ ਕਰਨ ਵਾਲੇ ਨੇ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਜੀ ਅਸੀਂ ਆਉਂਦੇ ਹਾਂ, 1 ਹਫ਼ਤੇ ਤੋਂ ਚੱਲ ਰਹੀ ਹੈ। ਜੀ ਜੀ, ਹੁਣ ਇਹ ਗੱਲ ਸਾਬਤ ਕਰਦੀ ਹੈ ਕਿ ਲਾ ਇਜ਼ ਇਲੀਗਲ ਦੇ। ਹੁਣ ਇੱਕ ਪਾਸੇ ਕਹਿੰਦਾ ਨਾ ਜੀ ਇਹ ਲਾਅ ਹੈ ਜੀ, ਸੈਂਸਰ ਨੇ ਕਰਤਾ ਜੀ। ਹੁਣ ਔਰ ਇਹ ਗੱਲ ਆਮ ਇੱਥੇ ਵੀ ਹੁੰਦਾ ਹੈ। ਹੁਣ ਉੱਥੇ ਤਾਂ ਜਦੋਂ ਕੋਈ ਕਿਤਾਬ ਲਿਖਾਰੀ ਲਿਖੇ ਕਿਸੇ ਦੇ ਹੱਕ 'ਚ ਨਾ ਜਾਂਦੀ, ਉਹ ਕਹਿਣ ਜੀ ਕਿਤਾਬ ਬੈਨ ਕਰ ਦਿਓ, ਔਰ ਲੇਖਕ ਚਾਹੁੰਦੇ ਹੁੰਦੇ ਨੇ ਉਹਨਾਂ ਦੀ ਕਿਤਾਬ ਬੈਨ ਹੋ ਜਾਏ, ਕਿਉਂਕਿ ਜਿਹੜੀ ਕਿਤਾਬ ਬੈਨ ਹੁੰਦੀ ਹੈ ਐਕਚੁਅਲੀ ਜੇ ਉਹ ਨਕੰਮੀ ਵੀ ਹੋਏ, ਕਿਸੇ ਨੇ ਨਾ ਪੜ੍ਹਨੀ, ਸਾਰੇ ਪੜ੍ਹਦੇ ਨੇ ਕਿ ਵੀ ਕੀ ਹੈਗਾ ਜੇ ਉਹਨੂੰ ਬੈਨ ਹੋਏ। ਹੁਣ ਕੌਮ ਦੇ ਹੀਰੇ ਆਲਰੇਡੀ 4 ਚੁਫੇਰੇ ਘੁੰਮ ਰਹੀ ਹੈ। ਬਾਦਲ ਦੀ ਵੀ ਮਜਬੂਰੀ ਬਣ ਗਈ ਕਿ ਭਾਈ ਉਹੀ ਜਿਹੜੇ ਟਰੈਵਲ ਕਰਨ ਵਾਲੇ ਨੇ ਉਹੀ ਡਰਾਈਵਰ ਨੂੰ ਕਹਿੰਦੇ ਉਹਨੇ ਲਾਈ ਬਈ ਕੌਮ ਦੇ ਹੀਰੇ ਲਾਈ, ਨਹੀਂ ਤਾਂ ਅਸੀਂ ਲੱਗੇ ਬੱਸ ਤੋਂ ਉਤਰਨ। ਸੋ ਹੁਣ ਪੈਸਿਆਂ ਦੇ ਲਈ ਇਹ ਸਭ ਕੁਝ ਕਰਨ ਨੂੰ ਤਿਆਰ ਨੇ। ਪਰ ਮੈਂ ਸਮਝਦਾ ਵੀ ਇਹ ਰਾਜ ਕਾਕੜੇ ਔਰ ਉਹਨਾਂ ਦੀ ਟੀਮ ਜਿਨ੍ਹਾਂ ਨੇ ਜਿਹੜੇ ਸਾਡੇ ਹੀਰੋ ਨੇ, ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ, ਉਹਨਾਂ ਦਾ ਇਸ ਰਸਤੇ ਤੁਰਨ ਦਾ ਕੀ ਕਾਰਨ ਸੀ ਔਰ ਕਿੰਨੀ ਵੱਡੀ ਉਹਨਾਂ ਨੇ ਸੇਵਾ ਕੀਤੀ, ਉਹ ਸੱਚਮੁੱਚ ਕੌਮ ਦੇ ਹੀਰੇ ਨੇ। ਉਹਨਾਂ ਦੇ ਕਿਰਦਾਰ ਨੂੰ ਉਹਨਾਂ ਨੇ ਫਿਲਮਾਇਆ ਔਰ ਅੱਜ ਇਹ ਮਜਬੂਰੀ ਹੈ ਦੁਸ਼ਮਣ ਦੀ ਵੀ, ਜਿਨ੍ਹਾਂ ਨੇ ਵੈਸੇ ਪਾਬੰਦੀ ਲਵਾਈ ਹੋਈ ਹੈ ਜਾਂ ਲਾਈ ਹੋਈ ਹੈ, ਲੇਕਿਨ ਲੋਕਾਂ ਦੀ ਮੰਗ ਦੇ ਉੱਤੇ ਜਾਂ ਲੋਕਾਂ ਨੂੰ ਭਰਮਾਉਣ ਦੇ ਲਈ ਕੋਈ ਵੀ ਸ਼ਬਦ ਹੋ ਸਕਦਾ ਹੈ, ਇਹ ਦਿਖਾਈ ਜਾ ਰਹੀ ਹੈ। ਸੋ ਮੈਨੂੰ ਚੰਗਾ ਲੱਗਾ ਕਿ ਵੀ ਇਵਨ ਬਾਦਲ ਵੀ ਘਰ ਬਹਿ ਕੇ ਦੇਖਦਾ ਹੁਣ ਆਪਣੇ ਮੁੰਡੇ ਦੇ ਨਾਲ, ਲਾਈ ਓਏ ਮੁੰਡੇ ਕੌਮ ਦੇ ਹੀਰੇ। ਸਾਡਾ ਵੀ ਇਹੀ ਹਾਲ ਹੋਣਾ ਹੈ ਜਿਹੜਾ ਇਹਦਾ ਹੋਇਆ ਸੀ ਇੰਦਰਾ ਗਾਂਧੀ ਦਾ, ਦੇਖ ਹੀ ਲਈਏ ਪਹਿਲਾਂ ਕੀ ਹਾਲ ਹੋਇਆ। ਜੀ ਜੀ ਬਿਲਕੁਲ ਡਾਕਟਰ ਸਾਹਿਬ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਦੀ ਗਜ਼ਲ ਨੰਬਰ 57 ਨੂੰ ਚੁਣਿਆ ਔਰ ਉਹਦਾ ਫਾਰਸੀ ਦਾ ਮੂਲ ਪਾਠ ਹੈ, ਮਾਂ ਬਾ ਯਾਦੇ ਹੱਕ ਹਮੇਸ਼ਾ ਜ਼ਿੰਦਾ ਏਮ, दायम अज एहसान ऊ शर्मिंदा एम, खुद नुमारा बंदगी मंजूर नेस्त, ओ हमेशा साहिबो माँ बंदा एम, दर वजूदे खाकिया पाकी अज ओस्त, माँ खुदाए पाकरा बीनंदा एम, माँ ब पाए शाह सर अफगंदा एम, अज दो आलम दस्तरा अफशांदा एम, नेस्त दर हर चशम गैर अज नूरे ऊ, सोहबते मर्दान हक जोइंदा एम, माँ चू ज़रा खाक पाए ओ सुदेम, ता बदामन दस्ते खुद अफगंदा एम, कीस्त गोया जाकर जामे खुदा, हम चू खुर्शीदे जहाँ रखशंदा एम। जी इसका थीम यही है कि ਨਿਰੰਕਾਰ ਦੀ ਬੰਦਗੀ ਦੇ ਨਾਲ ਜੋ ਕੁਛ ਮਿਲਦਾ ਹੈ ਉਸ ਦੇ ਸਾਹਮਣੇ ਸਭ ਹੇਚ ਹੈ। ਅਸੀਂ ਗੁਰੂ ਦਾ ਦਾਮਨ ਘੁੱਟ ਕੇ ਫੜਿਆ, ਗੁਰੂ ਦਾ ਪੱਲਾ ਫੜਿਆ, ਉਸ ਦੀ ਚਰਨ ਧੂੜ ਦੇ ਅਸੀਂ ਮੁਤਾਜ ਹੈ ਔਰ ਉਸ ਦਾ ਨੂਰ ਸਾਰਿਆਂ ਦੇ ਵਿੱਚ ਵਸਦਾ ਹੈ। ਇਹੀ ਨੂਰ ਸਾਨੂੰ ਨਜ਼ਰੀ ਪੈਂਦਾ ਹੈ। ਔਰ ਪੰਜਾਬੀ ਅਨੁਵਾਦ ਪ੍ਰਿੰਸੀਪਲ ਹਰਭਜਨ ਸਿੰਘ ਜੀ ਦਾ ਹੈ, ਉਸ ਪ੍ਰਭੂ ਦੇ ਸਿਮਰਨ ਸਦਕਾ ਸਦ ਜੀਵਨ ਮੈਂ ਪਾਵਾਂ, ਵੇਖ ਵੇਖ ਉਪਕਾਰ ਉਸ ਦੇ ਸ਼ਰਮਸਾਰ ਹੋ ਜਾਵਾਂ, ਸਿਮਰਨ ਉਸ ਨੂੰ ਭਾਵੇਂ ਨਾਹੀਂ, ਸਿਮਰਨ ਉਸ ਨੂੰ ਭਾਵੇਂ ਨਾਹੀਂ, ਹੋਵੇ ਜੋ ਹੰਕਾਰੀ, ਅਸੀਂ ਹਮੇਸ਼ਾ ਸੇਵਕ ਉਸ ਦੇ, ਉਹ ਦਾਤਾ ਉਪਕਾਰੀ, ਪਾਵਨ ਗੁਰਸੰਗ ਪਾਵਨ ਹੋਇਆ, ਤਨ ਇਹ ਸਾਡਾ ਖਾਕੀ, ਖਾਕ ਤੋਂ ਪੈਦਾ ਹੋਇਆ ਸਰੀਰ ਪੰਜ ਪੁੱਤਰ ਜੀ, ਕਿਉਂ ਜੋ ਉਸ ਵਿੱਚ ਪਾਕ ਪ੍ਰਭੂ ਦੀ ਦੇਖੀ ਸੁੰਦਰ ਝਾਕੀ, ਸਤਿਗੁਰ ਸ਼ਾਹ ਦੇ ਚਰਨਾਂ ਉੱਤੇ ਸੀਸ ਜਦੋਂ ਦਾ ਸੱਟਿਆ, ਲੋਕ ਅਤੇ ਪਰਲੋਕ ਦਾ ਰਿਸ਼ਤਾ ਅਸਾਂ ਹੈ ਮੂਲੋਂ ਕੱਟਿਆ, ਨੂਰ ਉਸ ਦਾ ਸਭ ਦੇ ਨੈਣੀ ਭਾਵੇਂ ਲਿਸ਼ਕਾਂ ਮਾਰੇ, ਸੰਗ ਉਹਨਾਂ ਦਾ ਲੱਭੇ ਗੋਇਆ ਜੋ ਹਨ ਰੱਬ ਪਿਆਰੇ, ਉਸ ਦੀ ਪਾਵਨ ਚਰਨ ਧੂੜ ਦਾ ਕਿਣਕਾ ਅਸੀਂ ਹਾਂ ਹੋਏ, ਪੱਲਾ ਉਸ ਦਾ ਪਕੜਨ ਖਾਤਰ ਹੱਥ ਵਧਾਏ ਦੋਏ। ਅਖੀਰਲਾ ਸ਼ੇਅਰ ਹੈ ਜੀ, ਸਿਮਰਨ ਉਸ ਦਾ ਜੋ ਨਰ ਕਰਦਾ, ਸਿਮਰਨ ਉਸ ਦਾ ਜੋ ਨਰ ਕਰਦਾ, ਜੋ ਉਹਦਾ ਮਤਵਾਲਾ, ਸੂਰਜ ਵਾਂਗੂ ਜਗ ਤੇ ਗੋਇਆ ਕਰਦਾ ਨਿਤ ਉਜਾਲਾ। ਉਹ ਨੂਰ ਹੈ, ਸੂਰਜ ਵੀ ਉਹਦੇ ਨੂਰ ਚੋਂ ਪ੍ਰਗਟ ਹੋਇਆ
ਤੇ ਜਿਸ ਦੇ ਅੰਦਰ ਉਸ ਦਾ ਸਿਮਰਨ ਵਸ ਜਾਂਦਾ ਹੈ, ਉਸ ਦੇ ਅੰਦਰ ਵੀ ਸੂਰਜ ਵਰਗਾ ਤੇਜ ਹੁੰਦਾ ਹੈ, ਸੂਰਜ ਵਰਗਾ ਨੂਰ ਹੁੰਦਾ ਹੈ, ਔਰ ਉਸ ਦੇ ਉਸ ਉਜਾਲੇ ਤੋਂ ਕਈ ਰੂਹਾਂ ਹੋਰ ਵਰਸਾਈਆਂ ਜਾਂਦੀਆਂ ਨੇ। ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕਿੰਨੇ ਹੋਰ ਉਹਨਾਂ ਤੋਂ ਵਰਸਾਏ ਹੋਏ ਮੋਹ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੁੰਦੇ ਨੇ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ, ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।